ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦਾ, ਤੁਸੀਂ ਜ਼ਿਕਰ ਛੇੜਿਆ, ਤੇ ਮੁੱਖ ਮੰਤਰੀ ਸਾਹਿਬ ਬਾਰੇ ਤਾਂ ਇਹ ਗੱਲ ਪ੍ਰਚਲਿਤ ਹੋ ਗਈ ਹੈ ਵੀ ਉਹਨਾਂ ਨੇ ਵਿਧਾਨ ਸਭਾ ਨੂੰ ਨੋਟਾਂਕੀ ਦੀ ਸਟੇਜ ਹੀ ਬਣਾਤਾ ਜੀ। ਪ੍ਰਵੀਨ ਜੀ, ਕੱਲ ਵਿਸ਼ੇਸ਼ ਇਜਲਾਸ ਸੀਗਾ ਮਨਰੇਗਾ ਦੇ ਉੱਤੇ ਜੀ ਜੀ। ਇਹਨਾਂ ਨੇ ਉਸ ਨੂੰ ਦੋ ਹਿੱਸਿਆਂ 'ਚ ਵੰਡ ਲਿਆ ਸੀ। ਪਹਿਲਾ ਹਿੱਸਾ ਇਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਤੇ ਉਸ ਦਾ ਜ਼ਿਕਰ ਆਇਆ, ਉਹਨਾਂ ਦੇ ਕੁਰਬਾਨੀਆਂ ਦਾ ਜ਼ਿਕਰ ਆਇਆ, ਉਹਨਾਂ ਦੀ ਸਿਹਤ ਦਾ ਜ਼ਿਕਰ ਆਇਆ। ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਕਿ 350 ਸਾਲਾਂ ਤੋਂ ਲੈ ਕੇ ਹੁਣ ਤੱਕ ਆਉਂਦਿਆਂ ਮਾਨ ਸਰਕਾਰ ਇਸ ਏਜੰਡੇ ਤੇ ਚੱਲ ਰਹੀ ਹੈ ਕਿ ਆਪਾਂ ਪੰਥਕ ਏਜੰਡਾ ਹੀ ਲੈ ਕੇ ਤੁਰਨਾ ਤੇ ਆਪਾਂ ਕਿਸੇ ਤਰੀਕੇ ਨਾਲ ਇਸ ਰਾਹ ਦੇ ਉੱਤੇ 227 ਨੂੰ ਲੈ ਕੇ ਜਾਣਾ ਤਾਂ ਕਿ ਏਦਾਂ ਆਪਾਂ ਚੋਣ ਜਿੱਤ ਲਈਏ। ਅਕਾਲੀਆਂ ਵਾਲੀ ਵੋਟ ਸਾਨੂੰ ਆਜੂ, ਪਤਾ ਨਹੀਂ ਕੀ ਜੋੜ ਘਟਾ ਲਈ ਜਾਂਦੇ ਆ। ਹੁਣ ਉਸ ਤੋਂ ਬਾਅਦ ਫਿਰ ਕੁਝ ਵਿਛੜਿਆਂ ਨੂੰ ਸ਼ਰਧਾਂਜਲੀ, ਫਿਰ ਸੈਸ਼ਨ ਚੱਕ ਹੋ ਗਿਆ। ਫਿਰ ਕੁੱਲ ਮਿਲਾ ਕੇ 2 ਘੰਟੇ ਜੀ ਮਨਰੇਗਾ ਦੇ ਮਾਮਲੇ ਤੇ ਬਹਿਸ ਵੀ ਰੱਖੇ। ਬੁਲਾਇਆ ਤੁਸੀਂ ਵਿਸ਼ੇਸ਼ ਇਜਲਾਸ ਹੈ, 2 ਘੰਟਿਆਂ ਦੇ ਵਿੱਚ ਕੀ ਨੰਗਾ ਨਹਾਊ ਤੇ ਕੀ ਨਚੋੜੂ। ਸਹੀ ਗੱਲ ਹੈ ਨਾ। ਕਿਹੜੀ ਚਰਚਾ ਹੋਊਗੀ ਜੀ? 117 MLA ਕੀ ਚਰਚਾ ਕਰਨਗੇ ਜੀ ਉਹਦੇ ਤੇ? ਲੋਕਾਂ ਨੂੰ ਕੀ ਜਾਣਕਾਰੀ ਮਿਲ ਜੂ? ਅਸਲ 'ਚ ਤਾਂ ਤੁਸੀਂ ਡੰਗ ਟਪਾਈ ਕੀਤੀ ਹੈ, ਸਭ ਨੂੰ ਪਤਾ ਸੀ ਮਤਾ ਲਿਆਉਣਾ ਸੀ, ਸਰਕਾਰ ਤੁਹਾਡੇ ਕੋਲ ਹੈਗੀ ਆ, ਪਾਸ ਹੋ ਜਾਊ। ਵਿਰੋਧੀ ਚਾਹ ਕੇ ਵੀ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਜਿਹੋ ਜਿਹਾ ਪੰਜਾਬ ਦੇ ਉੱਤੇ ਲੋਕਾਂ ਦੀ ਨਜ਼ਰ ਹੈ, ਇਸ ਲਈ ਉਹਨਾਂ ਨੂੰ ਨਾਲ ਖੜਨਾ ਪੈਣਾ ਸੀ। ਪਰ ਜਨਾਬ, ਤੁਸੀਂ ਉਸ ਮਸਲੇ ਤੇ ਚਰਚਾ ਕਰਨ ਦੀ ਬਜਾਏ ਆਪਣੇ ਟੋਟਕੇ ਸੁਣਾਏ, ਆਪਣੇ ਵਿਅੰਗ ਕਸੇ, ਆਪਣੇ ਤੰਜ ਕਸੇ। ਤਾਨਿਆਂ ਮਿਹਣੇ ਚੋਂ ਨਹੀਂ ਨਿਕਲ ਰਹੇ। 4 ਸਰਕਾਰ ਹੋ ਗਏ ਜਨਾਬ ਤੁਹਾਨੂੰ। ਸਹੀ ਹੈ। ਮਤਲਬ ਜਦੋਂ ਲੋਕਾਂ ਨੇ ਨਕਾਰ ਤੇ, ਹਰਾ ਤੇ, ਖੁੱਡੇ ਲਾ ਤੇ, ਘਸਾ ਤੇ, ਤੁਹਾਡੇ ਸਾਹਮਣੇ ਵਿਰੋਧੀ ਧਿਰ 'ਚ ਬਿਠਾ ਤੇ ਫਿਰ ਫੇਲ ਦਾ ਸਰਟੀਫਿਕੇਟ ਦੇਤਾ ਨਾ ਲੋਕਾਂ ਨੇ ਉਹਨਾਂ ਨੂੰ। ਜੀ ਜੀ, ਸਹੀ ਹੈ। ਤੇ ਤੁਸੀਂ ਆਪਣੇ ਕੰਮ ਰਾਹੀਂ ਆਪਣਾ ਤਾਂ ਪਾਸ ਹੋਣ ਦਾ ਸਰਟੀਫਿਕੇਟ ਲੈ ਲਓ ਕਿ ਉਹਨਾਂ ਨੂੰ ਭੰਡ ਕੇ ਹੀ ਆਪਣੇ ਆਪ ਨੂੰ ਦੱਸਣਾ ਕਿ ਅਸੀਂ ਚੰਗੇ ਹਾਂ ਜੀ। ਪਿਛਲੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਨੇ ਸਟੇਜ ਲਾਈ ਸੀ ਪਾਵਨ ਸਰੂਪਾਂ ਦੇ ਮਾਮਲੇ 'ਚ, ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਮੀਡੀਆ ਪ੍ਰੈਸ ਕਾਨਫਰੰਸ ਕੀਤੀ ਤੇ ਜਿਹੋ ਜਿਹਾ ਰੰਗ ਢੰਗ ਅਪਣਾਇਆ SGPC ਬਾਰੇ ਜਾਂ ਜਥੇਦਾਰਾਂ ਬਾਰੇ, ਹੈ ਨਾ। ਮਤਲਬ ਉਹ ਮੁੱਖ ਮੰਤਰੀ ਦੇ ਪੱਧਰ ਦਾ ਨਹੀਂ ਸੀ। ਸਹੀ। ਸਵਾਲ ਚਾਹੇ ਸਾਰੇ ਵਾਜਬ ਹੋਣ, ਮੈਂ ਕਹਿੰਦਾ ਉਹ 'ਚ, ਪਰ ਉਹ ਪੱਧਰ ਨਹੀਂ ਸੀ। ਇੱਕ ਸਿੱਖ ਵਿਦਵਾਨ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਮੁੱਖ ਮੰਤਰੀ ਨਾ ਇਸ ਗੱਲ ਦਾ ਫਾਇਦਾ ਚੁੱਕ ਰਿਹਾ ਕਿ ਇਹਨੂੰ ਪਤਾ ਕਿ ਮੈਂ ਪਤਾ ਸਿੱਖਾ, ਮੈਨੂੰ ਕਿਹੜਾ ਅਕਾਲ ਤਖਤ ਤੇ ਬੁਲਾ ਲੈਣਗੇ। ਅੱਛਾ। ਹੁਣ ਉਸੇ ਤਰ੍ਹਾਂ ਪੰਜਾਬ ਦੀ ਵਿਧਾਨ ਸਭਾ 'ਚ ਮੁੱਖ ਮੰਤਰੀ ਇਸ ਗੱਲ ਦਾ ਫਾਇਦਾ ਚੁੱਕ ਰਿਹਾ ਕਿ ਮੈਂ ਤਾਂ ਮੁਖੀਆਂ, ਮੈਂ ਹੀ ਸਪੀਕਰ ਨੂੰ ਕੁਰਸੀ ਤੇ ਬਿਠਾਉਣ ਵਾਲਾ, ਮੈਂ ਹੀ ਮੰਤਰੀਆਂ ਦੇ ਨੂੰ ਚਲਾਉਣ ਵਾਲਾ, ਇਸ ਲਈ ਮੈਨੂੰ ਕੌਣ ਰੋਕ ਲੂ, ਮੈਂ ਤਾਂ ਜੋ ਮਰਜ਼ੀ ਕਰਾਂ। ਸਹੀ। ਉਹ ਫਰਕ ਹੀ ਨਹੀਂ ਜਾਣਦੇ ਕਿ ਕਿਰਾਏ ਦੇ ਸਟੇਜ ਦੇ ਉੱਤੇ ਜਾ ਕੇ ਕਮੇਡੀਅਨ ਕਰਨਾ ਕੀ ਹੁੰਦਾ ਹੈ, ਰਾਜਨੀਤਿਕ ਸਟੇਜ ਤੇ ਭਾਸ਼ਣ ਦੇਣਾ ਕੀ ਹੁੰਦਾ ਹੈ, ਰੈਲੀ ਕਰਨਾ ਕੀ ਹੁੰਦਾ ਹੈ, ਸਰਕਾਰੀ ਫੰਕਸ਼ਨ 'ਚ ਬੋਲਣਾ ਕੀ ਹੁੰਦਾ ਹੈ ਤੇ ਪੰਜਾਬ ਦੀ ਵਿਧਾਨ ਸਭਾ 'ਚ ਗੱਲ ਰੱਖਣਾ ਕੀ ਹੁੰਦਾ। ਕਿਸੇ ਨੁਕਤੇ 'ਚ ਕੋਈ ਫਰਕ ਨਹੀਂ ਮੁੱਖ ਮੰਤਰੀ ਸਾਹਿਬ ਦਾ। ਸਹੀ ਗੱਲ ਹੈ, ਬਿਲਕੁਲ। ਕਿਸੇ ਦੀ ਲੱਤ, ਕਿਸੇ ਦੀ ਟੰਗ, ਕਿਸੇ ਦੀ ਬਾਂਹ, ਕਦੇ ਸ਼ਸ਼ੀ ਥਰੂਰ ਚੇਤੇ ਆ ਗਿਆ, ਕਦੇ ਖਹਿਰਾ ਚੇਤੇ ਆ ਗਿਆ, ਕਦੇ ਪ੍ਰਗਟ ਚੇਤੇ ਆ ਗਿਆ, ਕਦੇ ਹਾਕੀ ਦੀ ਟੀਮ ਚੇਤੇ ਆ ਗਈ, ਕਦੇ ਕਪਤਾਨ ਚੇਤੇ ਆ ਗਿਆ, ਹੈ ਨਾ, ਕਦੇ ਜੀ ਬਾਦਲ ਚੇਤੇ ਆ ਗਏ, ਕਦੇ ਅਕਾਲੀ ਚੇਤੇ ਆ ਗਏ, ਹੈ ਨਾ, ਕਦੇ ਵਿਰੋਧੀ ਧਿਰ ਲੀਡਰ ਚੇਤੇ ਆ ਗਿਆ, ਕਦੇ ਉਹਦੀਆਂ ਪੌੜੀਆਂ ਚੇਤੇ ਆ ਗਈਆਂ, ਕਦੇ BJP ਚੇਤੇ ਆ ਗਈ, ਕਦੇ ਅਸ਼ਵਨੀ ਸ਼ਰਮਾ ਚੇਤੇ ਆ ਗਿਆ। ਸਾਰਾ ਕੁਝ ਸੁਣਾਇਆ, ਮਨਰੇਗਾ ਕਿੱਥੇ ਹੈ? ਸਹੀ ਗੱਲ। ਬਸ ਉਹ ਇਹਨਾਂ ਦੀ ਨਾ ਇੱਕ ਕਮੇਡੀ ਦਾ ਪੀਸ ਹੁੰਦਾ ਸੀ, ਕਹਿੰਦਾ ਕਿ ਉਹ ਕਿਹਾ ਜੀ ਕਿ ਅਰਜੀ ਲਿਖੋ, ਹੈ ਨਾ, ਛੁੱਟੀ ਦੀ ਅਰਜੀ ਲਿਖੋ, ਸੇਵਾ ਵਿਖੇ ਮੁੱਖ ਅਧਿਆਪਕ ਜੀ, ਸ਼੍ਰੀਮਾਨ ਜੀ, ਅੱਗੇ ... ਹੈ ਨਾ, ਤੇ ਥੱਲੇ ਫਿਰ ਰੋਲ ਨੰਬਰ ਇੰਨਾ। ਮਤਲਬ ਉਹ ਇੱਕੋ ਤਰ੍ਹਾਂ ਦਾ ਸਾਂਚਾ, ਕਹਿੰਦਾ ਜੀ ਉਹ ਕੰਮ, ਉਹੀ ਕੰਮ ਇੱਥੇ ਆ ਸ਼ੁਰੂ 'ਚ। ਬਸ ਮੈਂ ਇਸ ਮਤੇ ਦੀ ਹਮਾਇਤ ਕਰਦਾ ਜੀ ਜਿਹੜਾ ਅਸੀਂ ਪੇਸ਼ ਕੀਤਾ ਅਖੀਰ 'ਚ। ਇਹ ਮਤਾ ਬਹੁਤ ਵਧੀਆ ਰਹਿੰਦਾ ਗਿਆ ਜੀ, ਕੇਂਦਰ ਧੱਕਾ ਕਰਦਾ ਜੀ, ਅਸੀਂ ਲੜਾਈ ਲੜਾਂਗੇ ਜੀ, ਅਸੀਂ ਤਕੜੇ ਹੋ ਕੇ ਚੱਲਾਂਗੇ ਜੀ ਬਸ। ਤੇ ਜਦੋਂ ਵਿਰੋਧੀਆਂ ਨੇ ਕਿਹਾ ਕਿ ਚਲੋ ਦਿੱਲੀ ਨੂੰ, ਹੈ ਨਾ, ਪ੍ਰਗਟ ਸਿੰਘ ਨੇ ਪੁੱਛਿਆ, ਫਿਰ ਉਹਨੂੰ ਪੈ ਗਏ, ਅਯਾਲੀ ਨੂੰ ਚੂੜੀਆਂ ਵੱਢੀ ਗਏ, ਸੁੱਖੀ ਤੇ ਸਵਾਲ ਕੀਤਾ, ਸਵਾਲ ਕਰਨ ਵਾਲੇ ਵੀ ਗਾਂ ਹੋਏ ਜੀ। ਪ੍ਰਤਾਪ ਬਾਜਵਾ ਪੁੱਛੀ ਜਾਂਦਾ, ਸੁੱਖੀ ਜੀ ਕਿਹੜੇ ਪਾਸਿਓਂ ਬੋਲਦੇ ਹੋ ਤੁਸੀਂ? ਸਪੀਕਰ ਮੂਹਰੇ ਇਸ ਗੱਲ ਲਈ ਕਿਉਂ ਨਹੀਂ ਅੜਦੇ ਕਿ ਉਹਦੇ ਹਲਕੇ 'ਚ ਚੋਣ ਕਰਾਓ ਜੀ, ਉਹ ਤਾਂ ਤੁਹਾਡੇ ਕੰਨੀ MLA। ਸਹੀ ਗੱਲ, ਬਿਲਕੁਲ, ਹੈ ਨਾ। ਉਹ ਕਿੱਧਰੋਂ ਬੋਲ ਰਹੇ ਪੁੱਛਣ ਦੀ ਬਜਾਏ ਤੁਸੀਂ ਇਸ ਗੱਲ ਤੇ ਆਓ ਨਾ ਕਿ ਉਹ ਹਲਕਾ ਖਾਲੀ ਕਿਉਂ ਨਹੀਂ ਅਜੇ ਤੱਕ ਕੀਤਾ ਜਨਾਬ, ਡਿਕਲੇਅਰ ਕਿਉਂ ਨਹੀਂ ਕੀਤਾ, ਦਲ ਬਦਲੂ ਕਾਨੂੰਨ ਕਿਉਂ ਨਹੀਂ ਲਾਗੂ, ਤੁਸੀਂ ਉਹ ਕਾਨੂੰਨੀ ਤੌਰ ਤੇ ਤੁਹਾਨੂੰ ਬੋਲਣਾ ਨਹੀਂ ਆਉਂਦਾ। ਤੇ ਫਿਰ ਅਗਲਾ ਸ਼ੁਰੂ ਹੋ ਗਿਆ, ਕਹਿੰਦਾ ਜਿਵੇਂ ਤੁਹਾਡੇ ਕੰਨੀ ਸ਼ਸ਼ੀ ਥਰੂਰ ਬੋਲਦਾ। ਸੋ
ਇਹ ਸਾਰਾ ਕੱਲ ਦੀ ਵਿਧਾਨ ਸਭਾ ਦੇ ਵਿੱਚ ਸਵੈ ਨਟੰਕੀ ਸਟੇਜ ਵਾਂਗ ਬੋਲਣ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਕੋਈ ਤੱਥ ਆਧਾਰਿਤ ਗੱਲ ਨਹੀਂ ਕਰ ਸਕੇ। ਬਿਲਕੁਲ ਸੁਣਨ ਨੂੰ ਚੰਗਾ ਲੱਗਿਆ ਹੋਊਗਾ ਕਈ ਲੋਕਾਂ ਨੂੰ, ਮੁੱਖ ਮੰਤਰੀ ਨੇ ਠੋਕ ਕੇ ਰੱਖਤੇ ਬਾਈ, ਬਿਲਕੁਲ ਠੋਕੇ, ਵਿਰੋਧੀ ਕਾਬਲ ਵੀ ਨਹੀਂ ਇੱਥੇ। ਪਰ ਪੰਜਾਬ ਦੀ ਵਿਧਾਨ ਸਭਾ ਤੁਸੀਂ ਕਾਨੂੰਨ ਘਾੜਿਆਂ ਵਜੋਂ ਪੇਸ਼ ਹੁੰਦੇ। ਸਹੀ ਗੱਲ। ਤੁਸੀਂ ਪੰਜਾਬ ਦੇ ਲਈ ਕੁਝ ਸਾਰਥਕ ਸਿਰਜਣ ਲਈ ਇਕੱਠੇ ਹੁੰਦੇ ਹੋ। ਮੈਨੂੰ ਦੱਸ ਦਿਓ ਉਹਦੇ ਵਿੱਚੋਂ ਕਿਹੜਾ ਕਾਨੂੰਨ ਬਣਾ ਕੇ ਨਿਕਲੇ ਹੋ ਕੱਲ। ਸਹੀ, ਬਿਲਕੁਲ। ਹਾਂ, ਆਪਣੇ 2 ਬਿੱਲ ਪਾਸ ਕਰਾ ਲਏ ਰੌਲੇ ਰੱਪੇ ਚ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ, ਬਾਅਦ ਚੋਂ ਪਈ ਜਾਊਗਾ ਰੌਲਾ ਕਿ ਉਹਨਾਂ ਬਿੱਲਾਂ ਚ ਕੀ। ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਜੀ ਪੰਜਾਬ ਦੇ ਐਸੀ ਭਾਈਚਾਰੇ ਨੂੰ ਬਚਾਉਣ ਲਈ ਲੜੂੰਗਾ, ਤੁਸੀਂ ਇਹਦਾ ਮਤਲਬ ਐਸੀ ਭਾਈਚਾਰੇ ਦੀ ਵੋਟ ਤੇ ਨਜ਼ਰ ਰੱਖ ਰਹੇ ਹੋ। ਤੁਸੀਂ ਸਮੁੱਚੇ ਮਨਰੇਗਾ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਕੀਤੀ ਉੱਥੇ ਬਾਰ-ਬਾਰ? ਤੁਸੀਂ ਇੱਕ ਭਾਈਚਾਰੇ ਨੂੰ ਕਿਉਂ ਟਾਰਗੇਟ ਕਰ ਰਹੇ ਹੋ? ਠੀਕ ਹੈ, ਵੱਡੀ ਗਿਣਤੀ ਦੇ ਵਿੱਚ ਉਹ ਭਾਈਚਾਰਾ ਮਨਰੇਗਾ ਦੇ ਵਿੱਚ ਕੰਮ ਕਰਦਾ, ਪਰ 30% ਹੋਰ ਵੀ ਜਨਤਾ ਕੰਮ ਕਰਦੀ ਹੈ। ਇਹਦਾ ਤੁਸੀਂ ਉੱਥੇ ਵੀ ਵੋਟ ਸਿਆਸਤ ਕਰਦੇ ਹੋ, ਸਮੁੱਚੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ। ਫਿਰ ਤੁਸੀਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਜੀ ਆਪਾਂ ਲੜਾਈ ਲੜਾਂਗੇ, ਜਿੱਥੇ ਖੜਨਾ ਪਿਆ ਖੜਾਂਗੇ। ਤੁਸੀਂ ਤਾਂ ਪਾਣੀਆਂ ਤੇ ਵੀ ਖੜੇ ਸੀ ਜਨਾਬ। ਸਹੀ ਗੱਲ। ਤੁਸੀਂ ਤਾਂ GST ਦੇ ਵੀ ਉੱਥੇ ਨੁਕਤਾ ਮਾੜਾ ਜਿਹਾ ਛੂਹਿਆ। ਤੁਸੀਂ ਤਾਂ ਉਹ ਜਿਹੜੇ ਫਾਰਮ ਭਰਾ ਕੇ ਲਿਆਏ ਮਨਰੇਗਾ ਮਜ਼ਦੂਰਾਂ ਦੇ, ਸਾਰਿਆਂ ਦੇ ਦਸਤਖਤ ਕਰਾ ਕੇ ਕਿ ਜੀ ਇਹ ਦਿੱਲੀ ਨੂੰ ਭੇਜਣੇ ਨੇ, ਹੈ ਨਾ, ਤੁਸੀਂ ਤਾਂ ਉਹ ਵੀ ਕਹਿੰਦਾ ਕਿ ਨਾ ਭੇਜੋ ਜੀ। ਠੀਕ ਹੈ, ਤੁਹਾਨੂੰ SIR ਦੀ ਸਮਝ ਹੈ ਕਿ ਜੀ ਇਹ ਨਾ ਭੇਜ ਦਿਓ ਤਾਂ ਵੋਟਾਂ ਕੱਢ ਦੇਣਗੇ। ਜੇ ਸਾਰਾ ਕੁਝ ਸਮਝ ਹੈ ਤੁਹਾਨੂੰ ਕਿ ਕੇਂਦਰ ਧੱਕਾ ਕਰ ਰਿਹਾ, ਵਧੀਕੀ ਕਰ ਰਿਹਾ, ਹੱਕਰ ਤੇ ਡਾਕਾ ਮਾਰ ਰਿਹਾ, ਫਿਰ ਰਾਜਨੀਤਿਕ ਲੜਾਈ ਲੜਨ ਦਾ ਐਲਾਨ ਵਿਧਾਨ ਸਭਾ ਚੋਂ ਕਿਉਂ ਨਹੀਂ? ਸਹੀ ਗੱਲ। ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਵਿਰੋਧੀਆਂ ਦੇ ਦਿਲਾਂ 'ਚ ਤੇਲ ਹੈ ਕਿ ਨਹੀਂ, ਤੁਹਾਡੇ ਨਾਲ ਤੁਰਦੇ ਤਾਂ ਤਰ੍ਹਾਂ ਦਾ, ਨਾ ਤੁਰਦੇ ਤਾਂ ਤਰ੍ਹਾਂ ਦਾ, ਲੋਕ ਫੈਸਲਾ ਕਰ ਲੈਂਦੇ। ਬਸ ਕਹਿ ਕੇ ਸਾਨੂੰ ਕਹੀ ਜਾਂਦੇ ਦਿੱਲੀ ਚਲੋ, ਤੁਹਾਡੇ ਵਾਲੇ ਦਿੱਲੀ ਬੈਠਿਆ ਦਰੀ, ਤੁਸੀਂ ਵਸਾ ਲਓ, ਅਸੀਂ ਆ ਜਾਵਾਂਗੇ। ਉਹ ਤੁਸੀਂ ਤਾਂ ਬੈਠੋ, ਤੁਸੀਂ ਸਰਕਾਰ ਹੋ। ਸਹੀ ਗੱਲ। ਉਹ ਬੈਠਣ ਨਾ ਬੈਠਣ ਛੱਡੋ, ਲੋਕਾਂ ਨੇ ਵਿਹਲੇ ਕਰਕੇ ਬਿਠਾਤੇ। ਉਹ ਤਾਂ ਦੇਸ਼ ਪੱਧਰ ਤੇ ਵੀ ਤੇ ਸੂਬਾ ਪੱਧਰ ਤੇ ਵੀ। ਪਰ ਤੁਹਾਨੂੰ ਚੁਣਿਆ ਕਾਹਦੇ ਲਈ ਸੀ ਕਿ ਤੁਸੀਂ ਪੰਜਾਬ ਦੀ ਲੜਾਈ ਲੜੋਗੇ? ਮੁੱਖ ਮੰਤਰੀ ਸਾਹਿਬ ਕੱਲ ਐਲਾਨ ਕਿਉਂ ਨਹੀਂ ਕਰ ਸਕਦੇ? ਸਿਰਫ ਨਟੰਕੀ ਦੀ ਸਟੇਜ ਬਣਾਈ। ਤੁਸੀਂ ਕੋਈ ਰਾਜਨੀਤਿਕ ਫੈਸਲਾ ਨਹੀਂ ਲਿਆ ਕਿ ਅਸੀਂ ਮਨਰੇਗਾ ਨੂੰ ਬਹਾਲੀ ਦੇ ਲਈ, ਉਹਦੀ ਵਾਪਸੀ ਦੇ ਲਈ ਕਰਾਂਗੇ ਕੀ। ਇਹ ਦੱਸ ਦਿਓ ਕੱਲ ਦੇ ਸੈਸ਼ਨ ਚੋਂ ਪੰਜਾਬ ਨੇ ਖੱਟਿਆ ਕੀ, ਸਾਨੂੰ ਇਹ ਦੱਸ।